ਕੈਲੀਫੋਰਨੀਆ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਜਿਹੜਾ ਬਿੱਲ ਦੂਸਰੀ ਵਾਰ ਲਿਆਂਦਾ ਗਿਆ ਉਸ ਨੂੰ ਤਾਰਪੀਡੋ ਕਰਨ ਦੇ ਲਈ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਕੋਹਨਾ ਤੇ ਹੋਰ ਜਿਹੜੇ ਭਾਰਤੀ ਸਪੂਤ ਨੇ ਉਹ ਲੱਗੇ ਹੋਏ ਨੇ। ਸਿੱਖਾਂ ਦਾ ਤੇ ਹੋਰ ਮਾਈਨੋਰਟੀਜ਼ ਦਾ ਇਸ ਟਾਈਮ ਕਾਫੀ ਜ਼ੋਰ ਜਿਹੜਾ ਉਹ ਲੱਗਾ ਹੋਇਆ ਵੀ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਇੱਥੇ ਪਾਸ ਹੋਵੇ ਤੇ ਬਿੱਲ ਪਾਸ ਹੋ ਕੇ ਇੱਕ ਮਿਆਰੀ ਜਿਹੜੀ ਚੀਜ਼ ਬਣੇ ਜੋ ਕਿ ਇਵੈਂਚੁਅਲੀ ਹੋਰ ਸੂਬਿਆਂ ਦੇ ਵਿੱਚ ਅੱਗੇ ਜਿਹੜੀ ਹੋ ਜਾਵੇ। ਪਰ ਸਿਚੁਏਸ਼ਨ ਇਹ ਬਣ ਚੁੱਕੀ ਆ ਹਰਜੋਤ ਸਿੰਘ ਜੀ ਵੀ ਇੱਥੇ ਆਪਾਂ ਪਹਿਲਾਂ ਵੀ ਇਹ ਚਰਚਾ ਜਿਹੜੀ ਇੱਕ ਵਾਰੀ ਥੋੜ੍ਹੀ ਜਿਹੀ ਦੱਸੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਜਿਨ੍ਹਾਂ ਦਾ ਕੰਮ ਇਹ ਹੈਗਾ ਆ ਵੀ ਲੋਕਾਂ ਦੀ ਸੁਰੱਖਿਆ ਜਿਹੜੀ ਉਹ ਹੋਵੇ, ਲੋਕ ਕਿਸ ਤਰੀਕੇ ਦੇ ਨਾਲ ਸੁਰੱਖਿਅਤ ਰਹਿਣ, ਉਹਨਾਂ ਦੇ ਫਸਟ ਅਮੈਂਡਮੈਂਟ ਜਿਹੜੇ ਰਾਈਟਸ ਆ ਉਹ ਬਰਕਰਾਰ ਜਿਹੜੇ ਉਹ ਰਹਿਣ। ਇਹਨਾਂ ਨੂੰ ਆ ਕੇ ਇੱਥੇ ਅਮਰੀਕਨਸ ਨੂੰ ਕੋਈ ਇੱਥੇ ਆ ਕੇ ਜਿਹੜੇ ਅਮਰੀਕਾ 'ਚ ਵਸ ਰਹੇ ਆ ਬਾਹਰਲੀਆਂ ਬਾਹਰੀ ਜਿਹੜੀਆਂ ਤਾਕਤਾਂ ਆ, ਫੋਰਨ ਕੰਟਰੀਜ਼ ਆ, ਫੋਰਨ ਸਟੇਟਸ ਆ, ਉਹਨਾਂ ਨੂੰ ਡਰਾਵੇ ਨਾ, ਧਮਕਾਉਣ ਨਾ, ਅਸੈਸੀਨੇਸ਼ਨਸ ਦੇ ਪਲਾਟ ਨਾ ਬਣਾਉਣ, ਅਸੈਸੀਨੇਸ਼ਨਸ ਨਾ ਕਰਨ ਜਾਂ ਹੋਰ ਚੀਜ਼ਾਂ ਕਰਕੇ ਆਪਣੀ ਉਹਨਾਂ ਦੀ ਬਾਂਹ ਜਿਹੜੀ ਉਹ ਨਾ ਮਰੋੜਨ। ਇਸ ਲਈ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ ਰਿਹਾ ਸੀਗਾ। ਪਰ ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਆ ਵੀ ਜੈਫ ਰੋਜ਼ਨ ਜੋ ਕਿ ਸੈਂਟਾ ਕਲਾਰਾ ਕਾਊਂਟੀ ਦੇ ਡਿਸਟ੍ਰਿਕਟ ਅਟਰਨੀ ਨੇ, ਜਿਹੜੇ ਕਿ ਮਤਲਬ ਬੇਸਿਕਲੀ ਸਰਕਾਰ ਦੇ ਟੌਪ ਦੇ ਲਾਇਰ ਨੇ, ਪ੍ਰੋਸੀਕਿਊਟਰ ਨੇ ਟੌਪ ਦੇ ਉਸ ਜ਼ਿਲ੍ਹੇ ਦੇ, ਉਸ ਡਿਸਟ੍ਰਿਕਟ ਦੇ, ਉਹ ਜਦ SB 509 ਦੇ ਉਲਟ ਚਿੱਠੀ ਜਿਹੜੀ ਉਹ ਲਿਖਦੇ ਆ ਤਾਂ ਇੱਥੋਂ ਇਹ ਪਤਾ ਲੱਗਦਾ ਆ ਵੀ ਹਾਲ ਕੀ ਜਿਹੜੇ ਉਹ ਬਣ ਚੁੱਕੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਆ ਉਹ ਇਸ ਟਾਈਮ ਆਪਣੇ ਸਾਹਮਣੇ ਹਰਜੋਤ ਸਿੰਘ ਜੀ ਚੱਲ ਰਹੀ ਆ। ਮਾਰਚ 27 2025 ਨੂੰ ਜਿਹੜੇ ਸੈਂਟਾ ਕਲਾਰਾ ਕਾਊਂਟੀ ਦੇ ਆਫਿਸ ਦੇ ਡਿਸਟ੍ਰਿਕਟ ਅਟਰਨੀ ਆ ਉਹਨਾਂ ਨੇ ਚਿੱਠੀ ਲਿਖੀ ਆ ਸਟੇਟ ਸੈਨੇਟਰ ਜੈਸੀ ਐਰਿਕਵਨ ਨੂੰ ਵੀ ਭਾਈ ਅਸੀਂ SB 509 ਦੇ ਉਲਟ ਜਿਹੜੇ ਉਹ ਹੈਗੇ ਆ। ਉਹਨਾਂ ਨੇ ਇਸ ਦੇ ਵਿੱਚ ਕਹਿੰਦੇ ਦੱਸ ਕਿਹਾ ਵੀ SB 509 ਟੋਟਲੀ ਅਨਵਾਂਟਡ ਤੇ ਅਨਨੈਸੈਸਰੀ ਆ ਤੇ ਕਹਿੰਦੇ ਵੀ ਜਿਹੜੇ ਅਸੀਂ ਐਫਰਟਸ ਕਰ ਰਹੇ ਆ ਉਸ ਦੇ ਵਿੱਚ ਇਹ ਇਨਫੈਕਟ ਵਿਘਨ ਜਿਹੜਾ ਉਹ ਪਾਉਂਦਾ ਆ। ਸੋ ਇਸ ਲਈ ਕਹਿੰਦੇ ਵੀ ਅਸੀਂ ਅਪੋਜ਼ ਕਰ ਰਹੇ ਆ। ਨਾਲ ਹੀ ਇਹਨਾਂ ਨੇ ਇਹ ਜਿਹੜੀ ਚਿੱਠੀ ਸਟੇਟ ਸੈਨੇਟਰ ਐਨਾ ਕਬਰੇਓ ਜਿਹੜੇ ਕਿ ਇਸ ਨੂੰ ਲਿਖਣ ਵਾਲੇ ਨੇ, ਸਟੇਟ ਸੈਨੇਟਰ ਬਿੱਲ ਨੂੰ ਲਿਖਣ ਵਾਲੇ ਸਟੇਟ ਸੈਨੇਟਰ ਲੀਨਾ ਗੋਨਜ਼ਾਲਸ, ਸਟੇਟ ਸੈਨੇਟਰ ਸ਼ਾਸ਼ਾ ਪੈਰੇਜ਼, ਸਟੇਟ ਸੈਨੇਟਰ ਕੈਲੀ ਸਿਆਰਲੋ, ਇਹਨਾਂ ਸਾਰਿਆਂ ਨੂੰ ਜਿਹੜੀ ਉਹ ਲਿਖੀ ਆ। ਇਹ ਉਹੀ ਨੇ ਹਰਜੋਤ ਸਿੰਘ ਜੀ ਜਿਹੜੇ ਕਮੇਟੀ ਦੇ ਵਿੱਚ ਜਿਹੜੇ ਉਹ ਬੈਠਦੇ ਨੇ ਤੇ ਨਾਲ ਸਟੇਟ ਦੇ ਜਿਹੜੇ ਉਹ ਸੈਨੇਟਰ ਆ। ਸੋ ਇਹਨਾਂ ਨੇ ਸ਼ੁਰੂਆਤ ਤੋਂ ਹੀ ਇਸ ਦੇ ਉਲਟ ਜਿਹੜੇ ਉਹ ਭੁਗਤੇ ਆ। ਸੈਂਟਾ ਕਲਾਰਾ ਹਰਜੋਤ ਸਿੰਘ ਜੀ ਜਿੱਥੇ ਬਹੁਤ ਵੱਡੀ ਭਾਰੀ ਵਸੋਂ ਆ, ਜਿੱਥੇ ਪੰਜਾਬੀ ਮੂਲ ਦੇ ਲੋਕਾਂ ਦੀ, ਸਿੱਖਾਂ ਦੀ ਵੀ ਤੇ ਨਾਲ ਭਾਰਤੀ ਮੂਲ ਦੇ ਜਿਹੜੇ ਉਹ ਲੋਕਾਂ ਦੀ ਵੀ। ਸੈਂਟਾ ਕਲਾਰਾ ਕਾਊਂਟੀ ਉਹ ਕਾਊਂਟੀਜ਼ ਦੇ ਵਿੱਚੋਂ ਆ ਜਿੱਥੇ ਜਿਹੜੇ ਭਾਰਤੀ ਮੂਲ ਦੇ ਕਈ ਜਿਹੜੇ ਅਸੈਂਬਲੀ ਮੈਂਬਰਸ ਤੇ ਇਸ ਦੇ ਨਾਲ ਜਿਹੜੇ ਅੱਗੇ ਲੋਕ ਆ ਉਹ ਜਿਹੜੇ ਉਹ ਵੱਖ-ਵੱਖ ਆਫਿਸਿਸ ਦੇ ਵਿੱਚ ਪਹੁੰਚੇ ਹੋਏ ਆ। ਸੋ ਤੁਸੀਂ ਦੇਖੋ ਵੀ ਉਹਨਾਂ ਦਾ ਇੰਪੈਕਟ ਤੇ ਉਹਨਾਂ ਦੀ ਜਿਹੜੀ ਅਪਰੋਚ ਤੇ ਉਹਨਾਂ ਦੀ ਜਿਹੜੀ ਰੀਚ ਆ ਉਹ ਕਿੱਥੇ ਤੱਕ ਪਹੁੰਚੀ ਹੈਗੀ ਆ। ਸੋ ਆਪਾਂ ਤੁਹਾਨੂੰ ਹਰਜੋਤ ਸਿੰਘ ਜੀ ਉਹ ਚਿੱਠੀ ਵੀ ਆਪਣੇ ਦਰਸ਼ਕਾਂ ਨੂੰ ਨਾਲ ਜਿਹੜੇ ਹੈਗੇ ਨੇ ਇਸ ਟਾਈਮ ਦੇਖ ਰਹੇ ਨੇ ਵੀਡੀਓ ਦੇ ਜ਼ਰੀਏ, ਉਹਨਾਂ ਨੂੰ ਜਿਹੜਾ ਆਪਾਂ ਉਹ ਵੀ ਦਿਖਾਉਂਦੇ ਆ ਸੋ ਪਤਾ ਲੱਗੇ ਵੀ ਇਹ ਕਿਹੜੇ ਪਾਸੇ ਨੂੰ ਜਿਹੜੀ ਗੱਲ ਆ ਉਹ ਵਧੀ ਪਈ ਹੈਗੀ ਆ। ਸੋ ਜੈਫ ਰੋਜ਼ਨ ਜੋ ਸੈਂਟਾ ਕਲਾਰਾ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਆ, ਇਹਨਾਂ ਨੇ ਮੀਟਿੰਗ ਰੱਖੀ ਸੀ 15 ਦੇ ਕਰੀਬ ਜਿਹੜੇ ਲੋਕਲ ਸ਼ਹਿਰਾਂ ਦੇ ਚੀਫ ਆ ਉਹਨਾਂ ਦੇ ਨਾਲ, ਕੁਝ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਲੋਕ ਜਾਂ ਹੋਰ ਆਰਗੇਨਾਈਜੇਸ਼ਨਸ ਸੀਗੀਆਂ ਜਿਨ੍ਹਾਂ ਨੇ ਇਹ ਕਿਹਾ ਸੀ ਵੀ ਸਾਡੇ ਨਾਲ ਧੱਕਾ ਹੋ ਰਿਹਾ ਜੀ, ਸਾਡੇ ਮੰਦਰਾਂ ਦੇ ਉੱਤੇ ਗ੍ਰੈਫਿਟੀ ਲਿਖੀ ਜਾ ਰਹੀ ਆ। ਉਦੋਂ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਸੀ। ਉਸ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਵੀ ਜਿਹੜੀਆਂ ਆ ਅਟਾਰਨੀ ਜਨਰਲ ਉਹਨਾਂ ਨੂੰ ਮਿਲੀਆਂ, ਪਰ ਬਾਅਦ ਦੇ ਵਿੱਚ ਕੀ ਵਾਪਰਿਆ ਉਹਦੇ ਬਾਰੇ ਸਾਨੂੰ ਡਿਟੇਲ ਨਹੀਂ ਕੁਝ ਵੀ। ਪਰ ਇੱਕ ਗੱਲ ਜ਼ਰੂਰ ਸਾਡੇ ਜਿਹੜੀ ਨਜ਼ਰ ਦੇ ਵਿੱਚ ਆਈ ਆ ਵੀ ਜੋ ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ਨ ਆ ਉਹਨਾਂ ਦੇ ਜਿਹੜੇ ਸੰਬੰਧ ਹੈਗੇ ਆ ਬਹੁਤ ਵਧੀਆ ਆ ਸੈਨੋਜ਼ੇ ਗੁਰਦੁਆਰਾ ਸਾਹਿਬ ਦੇ ਕਮੇਟੀ ਦੇ ਮੈਂਬਰਾਂ ਦੇ ਨਾਲ। ਸੋ ਬਹੁਤ ਵਾਰ ਫੰਡ ਰੇਜ਼ਿੰਗ ਹੁੰਦੀ ਆ, ਗੁਰਦੁਆਰਾ ਸਾਹਿਬ ਵੀ ਆਉਂਦੇ ਆ, ਸੋ ਵਧੀਆ ਆ, ਬਿਲਕੁਲ ਪੋਲੀਟੀਸ਼ੀਅਨ ਦੇ ਨਾਲ ਸੰਬੰਧ ਬਣਾਉਣੇ ਚਾਹੀਦੇ ਆ। ਪਰ ਹੁਣ ਜੋ ਆਰਗੇਨਾਈਜੇਸ਼ਨਸ ਅੱਗੇ ਲੱਗੀਆਂ ਹੋਈਆਂ ਹੈਗੀਆਂ, ਚਾਹੇ ਉਹ ਸਿੱਖ ਕੋਲੀਸ਼ਨ ਆ, ਸੈਲਡਿਫ ਆ,
ਚਾਹੇ ਉਹ ਜਸਮੀਤ ਕੌਰ ਬੈਂਸ ਹੁਣੀ ਇਸ ਬਿੱਲ ਨੂੰ ਅੱਗੇ ਲੈ ਕੇ ਆਏ ਹੈਗੇ ਆ, ਜਾਂ ਹੋਰ ਬਹੁਤ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ। ਸੋ ਉਹਨਾਂ ਨੂੰ ਜ਼ਰੂਰ ਸੈਨੋਜ਼ੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਗੱਲ ਕਰਨੀ ਚਾਹੀਦੀ ਹੈ, ਭਈ ਜੇ ਤੁਹਾਡੇ ਰਿਲੇਸ਼ਨ ਜੈਫ ਰੋਜ਼ਨ ਹੋਣਾ ਦੇ ਨਾਲ ਵਧੀਆ ਆ, ਉਹਨਾਂ ਦੇ ਨਾਲ ਤੁਹਾਨੂੰ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਆ। ਕਿਉਂਕਿ ਜਿਹੜਾ ਇਹ ਬਿੱਲ ਹੈਗਾ ਕੋਈ ਇੰਡੀਆ ਦੀ ਸਰਕਾਰ ਦੇ ਉਲਟ ਨਹੀਂ, ਇਹ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜੋ ਆ, ਵੀ ਅਮਰੀਕਾ ਦੇ ਵਿੱਚ ਕਿਸੇ ਵੀ ਅਮਰੀਕਨ ਸਿਟੀਜ਼ਨ ਨੂੰ ਕੋਈ ਵੀ ਜਿਹੜੀ ਦੁਨੀਆ ਦੀ ਸਰਕਾਰ ਆ ਉਹ ਕਿਸੇ ਤਰ੍ਹਾਂ ਦੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਥ੍ਰੈਟ ਨਾ ਕਰ ਸਕੇ। ਸੋ ਵੀ ਸਾਡਾ ਜਿਹੜਾ ਸਾਥ ਆ ਇਸ ਬਿੱਲ ਦੇ ਵਿੱਚ ਦੇਣਾ ਚਾਹੀਦਾ ਹੈਗਾ। ਸੋ ਇਸ ਕਰਕੇ ਜੋ ਉਹਨਾਂ ਨੂੰ ਜਿਹੜਾ ਡਿਸਟ੍ਰਿਕਟ ਅਟਾਰਨੀ ਹੈਗੇ ਜੈਫ ਰੋਜ਼ਨ, ਉਹਨਾਂ ਨੂੰ ਮਿਲਣਾ ਚਾਹੀਦਾ ਹੈਗਾ। ਕਿਉਂਕਿ ਜੇ ਫਿਰ ਇਸ ਟਾਈਮ ਨਹੀਂ ਮਿਲਦੇ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਜਿੱਥੇ ਕਮਿਊਨਿਟੀ ਦੀ ਗੱਲ ਹੁੰਦੀ ਆ ਉੱਥੇ ਸਾਰਿਆਂ ਨੂੰ ਰਲ ਕੇ ਜੋ ਆ ਅੱਗੇ ਆਉਣਾ ਚਾਹੀਦਾ। ਹਾਂ, ਕੋਈ ਇੱਥੇ ਗੁਰੂ ਘਰਾਂ 'ਚ ਵੋਟਾਂ ਪੈਂਦੀਆਂ ਰਹਿੰਦੀਆਂ, ਇੱਕ ਦੂਜੇ ਦੇ ਉਲਟ ਰਹਿੰਦੇ ਆ, ਉਹ ਡਿਫਰੈਂਟ ਸਟੋਰੀ ਆ। ਪਰ ਪੂਰੀ ਕੌਮ ਦੀ ਗੱਲ ਆ, ਤਾਂ ਸਾਨੂੰ ਸਾਰਿਆਂ ਨੂੰ ਰਲ ਕੇ ਜਿਹਦੇ ਵੀ ਵਧੀਆ ਗੁੱਡ ਰਿਲੇਸ਼ਨ ਕਿਸੇ ਵੀ ਪੋਲੀਟੀਸ਼ੀਅਨ ਦੇ ਨਾਲ, ਕਿਸੇ ਵੀ ਡਿਸਟ੍ਰਿਕਟ ਅਟਾਰਨੀ ਦੇ ਨਾਲ ਹੈਗੇ ਆ, ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ, ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਇਸ ਤਰੀਕੇ ਦੇ ਨਾਲ ਇਹ ਲੱਗੇ ਹੋਏ ਆ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਕਹਿੰਦੇ ਵੀ ਜਿਹੜੀ ਮਾਈਨੋਰਿਟੀ ਤੇ ਇਮੀਗ੍ਰੈਂਟ ਕਮਿਊਨਿਟੀਜ਼ ਆ ਉਹਨਾਂ ਦੇ ਲਈ ਇਹ ਖਤਰਨਾਕ ਆ। ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ ਕਿਹੜੀ ਭਾਸ਼ਾ ਬੋਲ ਰਹੇ ਆ। ਜੈਫ ਰੋਜ਼ਨ ਹੁਣੀ ਇਹ ਕਿਹੜੀ ਭਾਸ਼ਾ ਬੋਲ ਰਹੇ ਆ, ਕਹਿੰਦੇ ਵੀ ਮੈਂ ਸਟਰੋਂਗਲੀ ਅਪੋਜ਼ ਕਰਦਾ SB 509 ਦੇ ਉੱਤੇ। 40% ਰੈਜ਼ੀਡੈਂਟ US ਦੇ ਵਿੱਚ ਜਿਹੜੇ ਆ ਉਹ ਬਾਹਰਲੇ ਮੁਲਕਾਂ ਦੇ ਆ, ਜਿਹੜੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਆ, ਡਾਈਵਰਸ ਆ ਉਹ ਕਾਉਂਟੀਜ਼ ਜਿਹੜੀਆਂ ਹੈਗੀਆਂ। ਪਰ ਕਹਿੰਦੇ ਵੀ ਸੀਰੀਅਸ ਇੰਪਲੀਕੇਸ਼ਨ ਇਹਦੀਆਂ ਡੇਂਜਰਸ ਜਿਹੜੀਆਂ ਉਹ ਹੋ ਸਕਦੀਆਂ ਆ। ਇਹ ਕਹਿੰਦੇ ਵੀ ਇਹ ਉਹੀ ਨੇ ਹਰਜੋਤ ਸਿੰਘ ਜੀ ਜਿਨ੍ਹਾਂ ਨੂੰ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਵੀ HAF ਕੋਨਾ ਵਰਗਿਆਂ ਨੇ ਚੰਗਾ ਜਿਹੜਾ ਆ ਉਹਨੂੰ ਫੰਡਿੰਗ ਵੀ ਕਹਿੰਦੇ ਆ ਸੋ ਕਾਲਡ ਮਿਲਦੀ ਆ। ਇਹ ਵੀ ਜਿਹੜੇ ਇਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ ਵੀ HAF ਤੇ ਕੋਨਾ ਵੱਲੋਂ ਜਿਹੜੀ ਹੈ ਜੈਫ ਰੋਜ਼ਨ ਨੂੰ ਜਿਹੜੀ ਫੰਡਿੰਗ ਵੀ ਜਿਹੜੀ ਉਹ ਮਿਲਦੀ ਰਹੀ ਆ ਉਹਦੀਆਂ ਇਲੈਕਸ਼ਨਸ ਵਗੈਰਾ ਦੇ ਜਿਹੜੇ ਉਹ ਲਈ। ਸੋ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਉਹ ਭਾਸ਼ਾ ਜਿਹੜੀ ਉਹ ਕਿਹੜੀ ਬੋਲ ਰਿਹਾ ਹੈਗਾ ਆ। ਉਹ ਕਹਿੰਦਾ ਵੀ ਡਿਆਸਪੋਰਾ ਗਰੁੱਪਸ ਦੇ ਲਈ ਜਿਹੜੀਆਂ ਮਾਈਨੋਰਿਟੀ ਤੇ ਇਮੀਗ੍ਰੈਂਟ ਕਮਿਊਨਿਟੀਜ਼ ਆ ਉਹਨਾਂ ਦੇ ਲਈ ਖਤਰਾ ਆ, ਜਦ ਕਿ ਉਹ ਜਿਹੜੇ ਗਰੁੱਪ ਜਿਨ੍ਹਾਂ ਦੇ ਹੱਥੇ ਚੜਿਆ ਆ ਉਹ ਦੇਖੋ ਹਰਜੋਤ ਸਿੰਘ ਜੀ ਕਿਸ ਤਰੀਕੇ ਦੇ ਨਾਲ ਕੰਮ ਕਰਦੀਆਂ ਆ। ਉਹਨਾਂ ਦੇ ਦੁਆਰਾ ਗੁਰੂ ਘਰਾਂ ਨੂੰ ਅੱਤਵਾਦੀ ਅੱਡੇ, ਨਸ਼ਿਆਂ ਦੇ ਅੱਡੇ ਜਿਹੜਾ ਉਹ ਆਖੇ ਜਾਣਾ, ਖਤਰਾ ਕਿਹਨਾਂ ਨੂੰ ਹੋਇਆ? ਜਿਹੜਾ ਇੱਕ ਇੰਡੀਅਨ ਸਟੇਟ ਦਾ ਪ੍ਰੋਪੇਗੈਂਡਾ ਕਰ ਰਿਹਾ ਉਹ, ਕਿ ਜਿਹੜਾ ਉਸ ਪ੍ਰੋਪੇਗੈਂਡੇ ਦਾ ਸ਼ਿਕਾਰ ਆ ਉਹਨੂੰ ਖਤਰਾ ਹੋਇਆ? ਤੇ ਇਹ ਜੈਫ ਰੋਜ਼ਨ ਸਾਹਿਬ ਇਹ ਕਹਿ ਰਹੇ ਆ ਵੀ ਨਹੀਂ ਮਾਈਨੋਰਿਟੀਜ਼ ਤੇ ਇਮੀਗ੍ਰੈਂਟ ਕਮਿਊਨਿਟੀਜ਼ ਨੂੰ ਜਿਹੜਾ ਇਸ ਦੇ ਕਰਕੇ ਖਤਰਾ ਆ। ਭਾਈ ਉਹ ਖਤਰੇ ਕਰਕੇ ਤੇ ਇਹਨਾਂ ਮੁਲਕਾਂ ਦੇ ਵਿੱਚ ਆਏ ਆ, ਤੇ ਇੱਥੇ ਆ ਕੇ ਵੀ ਜੇ ਉਹਨਾਂ ਦੇ ਨਾਲ ਉਹੀ ਵਤੀਰਾ ਹੋਣਾ ਤੇ ਫਿਰ ਤੁਸੀਂ ਕਿਹੜੇ ਨਿਆਂ ਦੀ ਗੱਲ ਕਰਦੇ ਹੋ? ਤੁਸੀਂ ਮਹਾਰਾਜ ਵੀ ਕੀ ਇਹਦੇ ਵਿੱਚ ਗੱਲਾਂ ਜਿਹੜੀਆਂ ਉਹ ਤੁਸੀਂ ਕਰ ਰਹੇ ਹੋ ਵੀ ਤੁਸੀਂ ਇੱਕ ਖਾਸ ਕਮਿਊਨਿਟੀ ਦੇ ਲਈ ਜਿਹੜਾ ਉਹ ਤੁਸੀਂ ਬੋਲਣ ਦੇ ਲਈ ਲੱਗ ਜਾਓ ਜਸਟ ਬਿਕੋਜ਼ ਉਹਨਾਂ ਨੇ ਤੁਹਾਨੂੰ ਜਿਹੜੇ ਉਹ ਮਨੀ ਦਿੱਤੀ ਆ। ਸੋ ਆਪਣੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ, ਆਪਣੇ ਜਿਹੜੇ ਲੀਡਰ ਨੇ ਸੋ ਕਾਲਡ ਇਸ ਸੈਂਟਾ ਕਲਾਰਾ ਕਾਉਂਟੀ 'ਚ, ਉਹਨਾਂ ਨੂੰ ਮਾੜਾ ਜਿਹਾ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਆ ਵੀ ਜੈਫ ਰੋਜ਼ਨ ਦੀ ਇਹ ਜਿਹੜੀ ਚਿੱਠੀ ਲਿਖੀ ਆਈ ਆ, ਹੁਣ ਜਿਹੜੀ ਸਾਹਮਣੇ ਆਈ ਆ, ਈਮੇਲ ਉਹਨੇ ਜਿਹੜੀ ਉਹ ਕੀਤੀ ਆ, ਵੀ ਇੱਥੋਂ ਇਹ ਕੀ ਸਪਸ਼ਟਤਾ ਜਿਹੜੀ ਉਹ ਆ ਰਹੀ ਆ ਤੁਹਾਨੂੰ? ਕੀ ਤੁਸੀਂ ਫਿਰ ਅਜਿਹੇ ਲੀਡਰਸ ਨੂੰ ਫਿਰ ਸਰੋਪੀ ਪਾ ਕੇ ਜਿਹੜਾ ਸਨਮਾਨਿਤ ਕਰੀ ਜਾਣਾ ਆ ਵੀ ਜਸਟ ਬਿਕੋਜ਼ ਵੀ ਸਾਡਾ ਜਿਹੜਾ ਜੀ ਸਾਂਝ ਆ ਜੀ, ਅਸੀਂ ਉਹਨਾਂ ਦੇ ਨਾਲ ਮਿਲ ਕੇ ਚੱਲ ਰਹੇ ਆ, ਤੇ ਪੱਖ ਜਿਹੜਾ ਤੁਸੀਂ ਕਿਸੇ ਦਾ ਪੂਰਨ ਲੱਗੇ ਆ? ਉਹਨਾਂ ਮਾਈਨੋਰਿਟੀਜ਼ ਦਾ ਕੀ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਆ, ਉਹਨਾਂ ਦੀ ਆਵਾਜ਼, ਉਹਨਾਂ ਦੀ ਬਾਂਹ ਜਿਹੜੀ ਉਹ ਕੌਣ ਫੜੂਗਾ, ਕਦੋਂ ਫੜੂਗਾ? ਅਮਰੀਕਾ ਵਰਗੇ ਮੁਲਕ ਤੋਂ, ਅਮਰੀਕਾ ਵਰਗੇ ਜਿਹੜੀ ਲਾ ਐਨਫੋਰਸਮੈਂਟ ਤੋਂ ਸਾਨੂੰ ਇਹ ਉਮੀਦ ਹੁੰਦੀ ਆ। ਕੈਲੀਫੋਰਨੀਆ ਦਾ ਸਾਰਾ ਸ਼ੈਰਿਫ ਐਸੋਸੀਏਸ਼ਨ, ਪੁਲਿਸ ਐਸੋਸੀਏਸ਼ਨ ਇਸ ਬਿੱਲ ਦੇ ਹੱਕ 'ਚ ਆ, SB 509 ਦੇ ਉੱਤੇ। ਜਿਨ੍ਹਾਂ ਨੇ ਫੜਨਾ ਆ, ਜਿਨ੍ਹਾਂ ਨੂੰ ਟ੍ਰੇਨਿੰਗ ਮਿਲਣੀ ਆ, ਉਹ ਤਾਂ ਹੱਕ 'ਚ ਆ। ਜਿਨ੍ਹਾਂ ਨੇ ਪ੍ਰੋਸੀਕਿਊਟ ਕਰਨਾ ਜਿਹੇ ਬੰਦਿਆਂ ਨੂੰ, ਉਹ ਕਹਿੰਦੇ ਨਹੀਂ ਸਾਡੇ ਬੰਦੇ ਨਾ ਫੜ ਹੋ ਜਾਣਗੇ ਤੇ ਆਪਾਂ ਇਸ ਲਈ ਇਹਦੇ ਉਲਟ ਭੁਗਤਨੇ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿਹੜੇ ਭਾਅ ਜਿਹੜੀ ਉਹ ਇਸ ਟਾਈਮ ਵਿਕ ਰਹੀ ਹੈਗੀ ਜੀ। ਸੋ ਬਿਲਕੁਲ, ਸੋ ਇਹ ਸਾਰੇ ਕਾਸੇ ਦਾ ਸੋਲੂਸ਼ਨ ਇਹ ਆ ਵੀ ਕੱਲ ਨੂੰ ਇੱਕ ਵਾਰੀ ਫੇਰ ਹੀਅਰਿੰਗ ਹੈਗੀ ਆ ਸੈਕਰਾਮੈਂਟੋ ਕੈਪੀਟਲ ਤੇ, 9:30 ਵਜੇ ਹੋਣੀ ਆ। ਹੋ ਸਕਦਾ ਕਹਿੰਦੇ ਵੀ 10:30 ਵਜੇ ਸਟਾਰਟ ਹੋਵੇ, ਸੋ 9:30 ਤੋਂ 10:30 9 ਵਜੇ ਪਹੁੰਚੋ ਸਾਰੇ ਜਾਣੇ, ਪਾਰਕਿੰਗ ਲੱਭਦਿਆਂ ਨੂੰ ਟਾਈਮ ਲੱਗ ਜਾਂਦਾ ਸਾਰਾ। ਜਿੰਨੇ ਵੀ ਸਰੋਤੇ ਸੁਣ ਰਹੇ ਆ, ਖਾਸ ਕਰਕੇ ਜਿਹੜੇ ਸੈਕਰਾਮੈਂਟੋ ਏਰੀਏ ਦੇ, ਕਿਉਂਕਿ ਵੀਕਡੇ ਆ, ਬਹੁਤ ਵਾਰੀ ਕੰਮ ਵੀ ਹੁੰਦਾ ਹੈ,
ਲੋਕਲ ਜਿਹੜੀ ਸੰਗਤ ਬਹੁਤ ਪਹੁੰਚ ਸਕਦੀ ਆ ਗੁਰੂ ਘਰਾਂ ਤੋਂ, ਕਿਉਂਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਵੀ ਪੂਰਾ ਜ਼ੋਰ ਲਾ ਰਹੇ ਆ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਉੱਥੇ ਪਹੁੰਚੀਏ, ਬੋਲੀਏ, ਸਪੋਰਟ ਕਰੀਏ SB 509 ਬਿੱਲ ਦੀ, ਤੇ ਖਾਸ ਕਰਕੇ ਜਿਹੜਾ ਵਰਡ ਪ੍ਰੋਕਸੀ ਉਹ ਵਿੱਚੋਂ ਕੱਢ ਦਿੱਤਾ ਗਿਆ ਹੈਗਾ ਆ। ਜਿਹੜੀਆਂ ਪ੍ਰੋਕਸੀ ਆਰਗੇਨਾਈਜੇਸ਼ਨਸ ਆ, ਉਹ ਤੁਹਾਨੂੰ ਪਤਾ ਉਹੀ ਤਾਂ ਵਿਰੋਧ ਕਰ ਰਹੀਆਂ ਜਿਹੜੀਆਂ ਇੰਡੀਆ ਗਵਰਨਮੈਂਟ ਦੀਆਂ ਪ੍ਰੋਕਸੀ ਆਰਗੇਨਾਈਜੇਸ਼ਨਸ ਆ। ਸੋ ਇਸ ਬਿੱਲ ਚੋਂ ਜੇ ਪ੍ਰੋਕਸੀ ਸ਼ਬਦ ਹੀ ਕੱਢਤਾ ਤਾਂ ਫਿਰ ਬਿੱਲ ਦਾ ਪਾਸ ਹੋਣ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਹੈਗਾ। ਖਾਲੀ ਢੋਲ ਸੋ ਵਜਾਈ ਉਸ ਜਾਵਾਂਗੇ ਫਿਰ ਉਹਦਾ ਤੇ ਫਿਰ ਉਹ ਗੱਲ ਹੋ ਜੀ ਜਾਣੀ ਆ। ਸੋ ਉਸ ਸੰਬੰਧ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਵੱਧ ਤੋਂ ਵੱਧ ਪਹੁੰਚੋ ਤੇ ਗੁਰੂ ਘਰ ਵੱਲੋਂ ਲੰਗਰ ਪਤਾ ਚੱਲਿਆ ਵੀ ਜੋ ਰੋਜ਼ਵਲ ਗੁਰਦੁਆਰਾ ਸਾਹਿਬ ਆ ਐਂਟੀਲੋਪ, ਉੱਥੋਂ ਤੇ ਬਰਾੜਸ਼ਾਹ ਗੁਰਦੁਆਰਾ ਸਾਹਿਬ ਤੋਂ ਵੀ ਲੰਗਰ ਪਹੁੰਚ ਰਹੇ ਹੈਗੇ ਆ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਣੇ ਹੱਕਾਂ ਦੇ ਲਈ ਜ਼ਰੂਰ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜਾ ਉੱਥੇ ਪਹੁੰਚਣਾ ਚਾਹੀਦਾ, ਤਾਂ ਕਿ ਜਿਹੜੀ ਉਹ ਕਮੇਟੀ ਆ ਉਹਨੂੰ ਪਤਾ ਲੱਗੇ ਵੀ ਭਾਈ ਇਸ ਕਮਿਊਨਿਟੀ ਦੇ ਵਿੱਚ ਇੰਨਾ ਵੱਡਾ ਡਰ ਹੈਗਾ। ਪ੍ਰੂਫ ਤੁਹਾਡੇ ਸਾਹਮਣੇ ਆ, ਪੂਰੀਆਂ ਦੁਨੀਆ ਦੀਆਂ ਸਰਕਾਰਾਂ ਕਹਿ ਰਹੀਆਂ ਕਿਸ ਤਰ੍ਹਾਂ ਜਿਹੜੀ ਬਾਹਰਲੀਆਂ ਸਰਕਾਰਾਂ ਆ ਉਹ ਇਨਵੋਲਵ ਹੋ ਕੇ ਅਮਰੀਕਨ ਸਿਟੀਜ਼ਨ ਨੂੰ ਥ੍ਰੈਟ ਕਰ ਰਹੀਆਂ ਹੈਗੀਆਂ। ਸੋ ਵੱਧ ਤੋਂ ਵੱਧ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਗੁਰੂ ਘਰਾਂ ਦੀਆਂ ਕਮੇਟੀਆਂ, ਗੁਰੂ ਘਰਾਂ ਦੇ ਮੈਂਬਰ, ਜਿੰਨੇ ਵੀ ਵੱਧ ਤੋਂ ਵੱਧ ਪਹੁੰਚ ਸਕਦੇ ਆ, ਕੱਲ ਉੱਥੇ ਪਹੁੰਚੋ ਸਵੇਰੇ 9 9:30 ਵਜੇ ਦੇ ਕਰੀਬ, ਤੇ 9 ਤੋਂ ਸਿਰਫ 11 ਵਜੇ ਹਰ ਤੱਕ ਇੱਕ ਹਰਜੋਤ ਸਿੰਘ ਜੀ ਪਬਲਿਕ ਕਮੈਂਟ ਦਾ ਟਾਈਮ ਆ। ਉਹਨਾਂ ਨੇ ਤੁਹਾਨੂੰ ਜੀ ਆਪਣਾ ਨਾਮ, ਆਪਣੀ ਸੰਸਥਾ ਤੇ ਇਹਦੇ ਹੱਕ ਜਾਂ ਵਿਰੋਧ ਵਾਲੇ ਜਿਹੜੇ ਬੋਲਣ ਦਾ ਮੌਕਾ ਜਿਹੜਾ ਉਹ ਦੇਣਾ। ਲੰਮੀਆਂ ਸਪੀਚਾਂ ਤਾਂ ਉਹਨਾਂ ਨੇ ਨਹੀਂ ਲੈਣੀਆਂ, ਪਰ ਲੈਣ ਬਿਲਕੁਲ ਜਿਹੜੀ ਜੈਸ ਇੰਨੀ ਕੋਈ ਕੁ ਕਰਨਾ ਲੰਬੀ ਹੁੰਦਾ ਹੋਵੇ ਵੀ ਅਗਲਿਆਂ ਨੂੰ ਵੀ ਪਤਾ ਲੱਗ ਜਾਏ ਵੀ ਹਾਂ ਵੀ ਇਹ ਬਿੱਲ ਦੇ ਸਪੋਰਟ ਦੇ ਵਿੱਚ ਲੋਕ ਬਹੁਤ ਜ਼ਿਆਦਾ ਆ। ਪਿਛਲੀ ਵਾਰੀ ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਦੱਸ ਨਹੀਂ ਸਕੇ ਜਿਹੜੇ ਮੋਹਰੇ ਸੀਗੇ। ਸੋ ਕਮਿਊਨਿਟੀ ਨੇ ਨਾਰਾਜ਼ਗੀ ਵੀ ਜਤਾਈ, ਪਰ ਇਸ ਵਾਰੀ ਆਪਾਂ ਪਿਛਲੇ 2 ਵੀਕਾਂ ਤੋਂ ਲਗਾਤਾਰ ਦੱਸ ਰਹੇ ਆ ਵੀ ਭਾਈ 20 ਤਰੀਕ ਨੂੰ ਇਹ ਬਿੱਲ ਜਿਹੜਾ ਉਹ ਉਸ ਦੀ ਹੀਅਰਿੰਗ ਆ, ਯਾਨੀ ਕਿ ਕੱਲ ਨੂੰ ਬੁੱਧਵਾਰ ਨੂੰ ਸਵੇਰੇ 9 ਵਜੇ। ਸੋ ਉੱਥੇ ਵੱਧ ਤੋਂ ਵੱਧ ਜ਼ਰੂਰ ਪਹੁੰਚੋ। ਇਹ ਆਪਾਂ ਇੱਕ ਲੈਂਦੇ ਆ, ਪਲੱਸ ਜਿੰਨੇ ਵੀ ਜਿਹੜੇ ਡਿਸਟ੍ਰਿਕਟ ਅਟਾਰਨੀ ਦੇ ਲਾਗੇ ਛਾਗੇ ਹੈਗੇ ਆ, ਕਿਉਂਕਿ ਬਹੁਤ ਸਿੱਖ ਬੇ ਏਰੀਏ ਦੇ ਵਿੱਚ ਉਹਨਾਂ ਦੀ ਸਪੋਰਟ ਕਰਦੇ ਆ ਜਦੋਂ ਵੀ ਆਪਣੀ ਇਲੈਕਸ਼ਨ ਹੁੰਦੀ ਆ। ਉਹਨਾਂ ਨੂੰ ਵੀ ਬੇਨਤੀ ਹੈਗੀ ਹੱਥ ਜੋੜ ਕੇ ਵੀ ਭਾਈ ਮੌਕਾ ਹੈਗਾ, ਕਿਉਂਕਿ ਕਮਿਊਨਿਟੀ ਦੀ ਗੱਲ ਆ, ਪਰਸਨਲ ਲੈਵਲ ਤੇ ਨਹੀਂ। ਜ਼ਰੂਰ ਉਹਨਾਂ ਦੇ ਆਫਿਸ ਨੂੰ ਕੰਟੈਕਟ ਕਰੋ ਵੀ ਭਾਈ ਜਿਹੜੀ ਤੁਸੀਂ ਚਿੱਠੀ ਲਿਖੀ ਆ, ਪਲੀਜ਼ ਜਾਂ ਤਾਂ ਉਹਨੂੰ ਰੀਟਰੈਕ ਕਰੋ, ਤੇ ਜਾਂ ਉਹਦੇ ਵਿੱਚ ਤੁਸੀਂ ਸਾਡਾ ਪੱਖ ਵੀ ਸੁਣੋ ਕਿ ਅਸੀਂ ਕਿਉਂ ਜਿਹੜਾ ਆ ਇਸ ਬਿੱਲ ਦੀ ਸਪੋਰਟ ਕਰ ਰਹੇ ਹਾਂ। ਜੀ ਬਿਲਕੁਲ। ਇਹੀ ਨਹੀਂ, ਇੱਕ ਹੋਰ ਈਮੇਲ ਜਿਹੜੀ ਹਰਜੋਤ ਸਿੰਘ ਜੀ HAF ਦੀ ਜਿਹੜੀ ਉਹ ਸਾਹਮਣੇ ਆਈ ਆ ਵੀ ਕਿਸ ਤਰੀਕੇ ਦੇ ਨਾਲ ਉਹ ਯੂਨੀਅਨ ਸਿਟੀ, ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ, ਨਿਊਯਾਰਕ ਪੁਲਿਸ ਡਿਪਾਰਟਮੈਂਟ, FBI, DOJ, ਇਹਨਾਂ ਸਾਰੇ ਬੰਦਿਆਂ ਨੂੰ ਮਿਲਾ ਕੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਉਹੀ ਜਿਹੜੀਆਂ ਹਰਜੋਤ ਸਿੰਘ ਜੀ 2024 ਦੇ ਵਿੱਚ ਇਹਨਾਂ ਨੇ ਮੀਟਿੰਗਾਂ ਜਿਹੜੀਆਂ ਕੀਤੀਆਂ ਸੀ, ਤੇ ਜੈਫ ਰੋਜ਼ਨ ਹੀ ਸੀਗੇ ਉਸ ਟਾਈਮ ਦੇ ਉੱਤੇ ਵੀ, ਜਿਨ੍ਹਾਂ ਨੇ ਇਹ ਸਾਰੀਆਂ ਜਿਹੜੀਆਂ ਮੀਟਿੰਗਸ ਆ ਕਰਵਾਉਣ ਦੇ ਵਿੱਚ ਸੋ ਕਾਲਡ ਐਜੂਕੇਸ਼ਨਲ ਮੀਟਿੰਗ, ਐਜੂਕੇਸ਼ਨਲ ਟ੍ਰੇਨਿੰਗ ਦੇ ਨਾਮ ਦੇ ਹੇਠਾਂ ਕਿਸ ਤਰੀਕੇ ਦੇ ਨਾਲ ਇਹ HAF ਕੋਨਾ ਵਾਲਿਆਂ ਨੇ ਜਿਹੜਾ ਇਹ ਜ਼ਹਿਰ ਉਗਲਿਆ ਆ, ਖਾਸ ਕਰਕੇ ਸਿੱਖਾਂ ਦੇ ਉਲਟ, ਖਾਸ ਕਰਕੇ ਉਹ ਉਹਨਾਂ ਲੋਕਾਂ ਦੇ ਉਲਟ ਜਿਹੜੇ ਉੱਥੇ ਇਨਸਾਫ ਦੀ ਗੱਲ ਕਰਦੇ ਆ, ਜੋ ਮਾਈਨੋਰਟੀਜ਼ ਨਾਲ ਧੱਕਾ ਹੋ ਰਿਹਾ ਉਹਦੀ ਗੱਲ ਕਰਦੇ ਆ, ਜੋ ਉਹਨਾਂ ਦੇ ਨਾਲ ਧੱਕਾ ਹੋਇਆ ਉਸ ਦੀ ਆਵਾਜ਼ ਨੂੰ ਬੁਲੰਦ ਕਰਦੇ ਆ। ਉਹਨਾਂ ਦੇ ਉਲਟ ਕਿਸ ਤਰੀਕੇ ਦੇ ਨਾਲ ਜ਼ਹਿਰ ਉਗਲਿਆ ਜਾ ਰਿਹਾ ਆ, ਕਿੰਨੇ ਪੱਧਰ ਦੇ ਉੱਤੇ ਹੇਠਾਂ ਤੋਂ ਲੈ ਕੇ ਉੱਤੇ ਤੱਕ ਇੰਡੀਆ ਦਾ ਜਿਹੜੀ ਪ੍ਰੋਪੇਗੈਂਡਾ ਮਸ਼ੀਨ ਆ, ਉਹਨਾਂ ਦੀਆਂ ਪ੍ਰੋਕਸੀਜ਼ ਆ ਉਹ ਲੱਗੀਆਂ ਹੋਈਆਂ ਆ, ਤੇ ਉਹ ਦੇਖੋ ਵੀ ਉਹ ਕਾਮਯਾਬੀ ਹਾਸਲ ਕਰ ਰਹੀਆਂ। ਸੋ ਆਪਾਂ ਨੂੰ ਭਾਈ ਸੁਚੇਤ ਜਿਹੜਾ ਹੋ ਕੇ ਅੱਗੇ ਵਧਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਇਕੱਠੇ ਹੋਣ ਦੀ ਜਿਹੜੀ ਜ਼ਰੂਰਤ ਆ। ਕੱਲੇ ਰਹੇ ਤਾਂ ਫਿਰ ਭਾਈ ਉਹਨਾਂ ਦਾ ਕੰਮ ਸੌਖਾ ਆ, ਉਹ ਉਸੇ ਚੀਜ਼ ਦਾ ਫਾਇਦਾ ਚੱਕਦੇ ਆ। ਤੇ ਤੁਹਾਨੂੰ ਸਾਰਿਆਂ ਨੂੰ ਇਹ ਆ ਵੀ ਭਾਈ ਇੱਕ ਵਾਰੀ ਇਕੱਠੇ ਹੋ ਕੇ ਦਿਖਾ ਦਿਓ ਵੀ ਨਹੀਂ, ਅਜਿਹੇ ਮਾਮਲਿਆਂ ਦੇ ਵਿੱਚ ਆਪਾਂ ਸਾਰੇ ਜਾਣੇ ਇਕੱਠੇ ਹੀ ਹੁੰਦੇ ਆ। ਸਾਡਾ ਜਿਹੜਾ ਮੇਨ ਮਕਸਦ ਇਹੀ ਹੁੰਦਾ ਆ ਜੀ।